ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਸਵਾਗਤ ਹੈ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰੇ ਅਤੇ ਸ਼ਾਮ ਨੂੰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਅੱਜ 9 ਮਈ ਦਿਨ ਸੋਮਵਾਰ ਅਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਗ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂਆਤ ਆਪਾਂ ਕਰਦੇ ਹਾਂ ਉੱਤਰਾਖੰਡ ਲਈ ਅੱਜ ਦਾ ਅਹਿਮ ਦਿਨ। ਬਿਲਕੁਲ ਜੀ, ਆਈ ਥਿੰਕ ਜਿਹੜੀ ਭਾਰਤ ਦੇ ਵਿੱਚ ਰਾਜਨੀਤੀ ਹੈ ਸੈਂਟਰ ਦੀ ਤੇ ਸੂਬਿਆਂ ਦੀ, ਉਹਦੇ ਵਾਸਤੇ ਵੀ ਇਹ ਅਹਿਮ ਦਿਨ ਜਿਹੜਾ ਜੀ ਉਹ ਹੋਊਗਾ। ਜੋ ਕੁਛ ਉੱਤਰਾਖੰਡ ਦੇ ਵਿੱਚ ਵਾਪਰਿਆ ਦੀ, ਜਿਹੜੀ ਉੱਥੋਂ ਦੀ ਸਰਕਾਰ ਹੈ ਜਿਹੜੇ ਤਰੀਕੇ ਦੇ ਨਾਲ ਉਹਨੂੰ ਤੋੜਿਆ ਗਿਆ, ਜਾਂ ਜਿਹੜੇ ਬਾਗੀ ਵਿਧਾਇਕ ਹੋਏ ਨੇ, ਹਾਈ ਕੋਰਟ ਨੇ ਜਿਹੋ ਜਿਹਾ ਫੈਸਲਾ ਦਿੱਤਾ, ਮੁੜ ਕੇ ਸੁਪਰੀਮ ਕੋਰਟ ਨੇ ਉਹਦੇ ਉੱਤੇ ਜਿਹੜਾ ਜੀ ਫੈਸਲਾ ਦਿੱਤਾ, ਰਾਸ਼ਟਰਪਤੀ ਰਾਜ ਲੱਗ ਗਿਆ, ਫਿਰ ਖਤਮ ਹੋ ਗਿਆ, ਫਿਰ ਲੱਗ ਗਿਆ। ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਅੱਜ 2 ਘੰਟੇ ਦੇ ਵਾਸਤੇ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਇਆ ਜਾਊਗਾ ਔਰ ਉਹਦੇ ਦੌਰਾਨ ਅਗਲੇ ਕੁਝ ਸਮੇਂ ਦੇ ਦੌਰਾਨ ਜਿਹੜੀ ਹੈ ਜੀ ਉੱਥੇ ਸ਼ਕਤੀ ਪ੍ਰਦਰਸ਼ਨ ਜਿਹੜਾ ਜੀ ਉਹ ਕੀਤਾ ਜਾਊਗਾ ਰਾਵਤ ਸਰਕਾਰ ਦੇ ਵੱਲੋਂ। ਜਿਹੜੇ 9 ਵਿਧਾਇਕ ਬਾਗੀ ਹੋਏ ਸੀਗੇ ਉਹਨਾਂ ਨੂੰ ਕੋਈ ਰਾਹਤ ਜਿਹੜੀ ਹੈ ਜੀ ਉਹ ਨਹੀਂ ਮਿਲੀ। ਹਾਲਾਂਕਿ ਨੈਨੀਤਾਲ ਤੋਂ ਲੈ ਕੇ ਦਿੱਲੀ ਤੱਕ ਉਹਨਾਂ ਦੀਆਂ ਦੌੜਾਂ ਜਿਹੜੀਆਂ ਸੀਗੀਆਂ ਕੱਲ ਲੱਗੀਆਂ ਰਹੀਆਂ ਜੀ। ਹਾਈ ਕੋਰਟ ਨੇ ਇਹਨਾਂ ਨੂੰ ਅਯੋਗ ਜਿਹੜਾ ਜੀ ਉਹ ਠਹਿਰਾ ਦਿੱਤਾ ਔਰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਰਾਹਤ ਜਿਹੜੀ ਹੈ ਜੀ ਉਹ ਨਹੀਂ ਮਿਲੀ। ਜੋੜ ਤੋੜ ਦੀ ਰਾਜਨੀਤੀ ਰਾਤ ਭਰ ਜਿਹੜੀ ਆ ਉਹ ਸਿਖਰਾਂ ਦੇ ਉੱਤੇ ਰਹੀ ਆ। ਹੁਣ ਸਾਰਾ ਜਿਹੜਾ ਦਾਰੋਮਦਾਰ ਟਿਕਿਆ ਹੋਇਆ 4 ਕੁ ਜਿਹੜੇ ਆਜ਼ਾਦ ਵਿਧਾਇਕ ਨੇ ਉਹਨਾਂ ਦੇ ਉੱਤੇ ਟਿਕਿਆ ਹੋਇਆ। ਬੇਸ਼ੱਕ ਪਹਿਲਾਂ ਬਹੁਜਨ ਸਮਾਜ ਪਾਰਟੀ ਆਜ਼ਾਦ ਜਿਹੜੇ ਨੇ ਇਹਨਾਂ ਨੇ ਰਲ ਕੇ ਇੱਕ ਗਰੁੱਪ ਬਣਾ ਲਿਆ ਸੀ, ਮੁੜ ਕੇ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਕੱਲ ਇਹ ਗਰੁੱਪ ਤੋੜ ਦਿੱਤਾ, ਇਹ ਕਹਿ ਕੇ ਕਿ ਉਹਨਾਂ ਦੀ ਆਪਣੀ ਅੱਡਰੀ ਹੋਂਦ ਹੈ। ਮਤਲਬ ਇਹੀ ਹੈ ਕਿ ਵੱਧ ਤੋਂ ਵੱਧ ਮੁੱਲ ਜਿਹੜਾ ਦੀ ਉਹ ਪਵਾਉਣਾ ਚਾਹੁੰਦੇ ਨੇ ਇਹ ਜਿਹੜੇ ਵਿਧਾਇਕ ਨੇ। ਤੋਂ ਅਗਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਜੀ ਇਹ ਸਾਹਮਣੇ ਆ ਜਾਊਗਾ ਕਿ ਕਿਹੜੀ ਪਾਰਟੀ ਜਿਹੜੀ ਆ ਜੀ ਉਹ ਖਰੀਦਣ ਦੇ ਵਿੱਚ ਇਹਨਾਂ ਨੂੰ ਜਿਹੜੀ ਆ ਉਹ ਸਫਲ ਜਿਹੜੀ ਆ ਜੀ ਉਹ ਰਹੀ ਹੈ। 70 ਮੈਂਬਰੀ ਵਿਧਾਨ ਸਭਾ ਦੇ ਵਿੱਚੋਂ 9 ਬਾਗੀ ਵਿਧਾਇਕ ਘਟ ਗਏ ਨੇ। 61 ਜਿਹੜੀ ਆ ਜੀ ਉਹ ਇਹਨਾਂ ਦੀ ਮੈਂਬਰੀ ਜਿਹੜੀ ਆ ਉਹ ਰਹਿ ਗਈ ਆ। 31 ਮੈਂਬਰਾਂ ਦੀ ਲੋੜ ਜਿਹੜੀ ਆ ਜੀ ਉਹ ਪਊਗੀ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 27 ਹੈ। PDF ਦੇ 6 ਵਿਧਾਇਕ ਦਾ ਹਮਾਇਤ ਦਾ ਦਾਅਵਾ ਕੀਤਾ ਜਾ ਰਿਹਾ, ਜਿਹਦੇ ਕਰਕੇ 33 ਜਿਹੜੀ ਆ ਜੀ ਉਹ ਹੋ ਜਾਂਦੀ ਆ। ਜੇ ਭਾਜਪਾ ਭੰਨਣ 'ਚ ਜਿਹੜਾ ਜੀ ਉਹ ਸਫਲ ਰਹੀ ਤਾਂ ਉਹ ਵੀ ਉੱਥੇ ਜਿਹੜਾ ਜੀ ਉਹ ਸਰਕਾਰ ਬਣਾ ਸਕਦੀ ਹੈ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਨੂ ਜੀ, ਵੀ ਪੀਲੀਭੀਤ ਜੇਲ੍ਹ ਵਾਲਾ ਜਿਹੜਾ ਮਾਮਲਾ ਸੰਸਦ 'ਚ ਗੂੰਜਿਆ ਜੀ, ਇਹ ਜਿਹੜਾ ਮਾਮਲਾ ਹੈ ਜੀ ਐਕਚੁਅਲੀ ਹੈ ਤਾਂ ਮਾਮਲਾ ਇਹ ਪੁਰਾਣਾ ਜੀ ਜੀ, ਪਰ ਇਹ ਪਾਰਲੀਮੈਂਟ ਦੇ ਫੇਰ ਜਿਹੜਾ ਜੀ ਅੰਦਰ ਗੂੰਜਿਆ। ਜੇਲ੍ਹ ਦੇ ਅੰਦਰ 7 ਜਿਹੜੇ ਸਿੱਖ ਸੀਗੇ ਜਿਹੜੇ ਟਾਡਾ ਦੇ ਅਧੀਨ ਅੰਦਰ ਬੰਦ ਸੀਗੇ, ਉਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਜੀ ਉਹ ਮਾਰ ਦਿੱਤਾ ਗਿਆ ਸੀਗਾ। ਨਵੰਬਰ 1994 ਦੀ ਜਿਹੜੀ ਹੈ ਜੀ ਇਹ ਗੱਲ ਹੈ। ਜਿਹੜੀ ਸਰਕਾਰ ਹੈ ਜੀ ਉਹਨੇ ਪੀੜਤ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ ਕੋਈ ਵੀ ਰਾਹਤ ਜਿਹੜੀ ਹੈ ਜੀ ਨਹੀਂ ਦਿੱਤੀ, ਉਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਜੀ ਉਹ ਨਹੀਂ ਦਿੱਤਾ। ਇੱਥੋਂ ਦੀ ਇੱਕ ਅਖਬਾਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਸੀਗਾ ਜੀ ਫੇਰ ਉਭਾਰਿਆ, ਇਹ ਕਹਿ ਕੇ ਕਿ ਜਿਹੜੇ ਪਰਿਵਾਰ ਜਿਹੜੇ ਪੀੜਤ ਪਰਿਵਾਰ ਸੀਗੇ ਉਹ ਵਿਚਾਰੇ ਅੱਜ ਵੀ ਗਰੀਬੀ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਨੇ। ਨਾ ਤਾਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਹਦੇ ਵਾਸਤੇ ਕੁਝ ਕੀਤਾ। 1994 ਦੇ ਦੌਰਾਨ ਜਿਹੜੀ ਇਹ ਸਿੱਖ ਬੰਦੀਆਂ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਗਈ ਸੀ, 7 ਦੀ ਇਹਦੇ ਵਿੱਚੋਂ ਮੌਤ ਹੋ ਗਈ ਸੀ, 21 ਜ਼ਖਮੀ ਹੋ ਗਏ ਸੀਗੇ।
ਜੇਲ੍ਹ ਸਟਾਫ ਦੇ ਵਿਰੁੱਧ ਦੋਸ਼ ਪੱਤਰ ਵੀ ਦਾਇਰ ਹੋ ਗਿਆ। ਇਹਦੇ ਬਾਵਜੂਦ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਹਨੇ ਕੇਸ ਜਿਹੜਾ ਸੀਗਾ ਜੀ ਉਹ ਵਾਪਸ ਲੈ ਲਿਆ ਔਰ ਇਹਨੂੰ ਲੈ ਕੇ ਹੀ ਇਹ ਜਿਹੜਾ ਮਾਮਲਾ ਸੀਗਾ ਦੁਬਾਰਾ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਗੂੰਜਿਆ। ਉੱਥੇ ਜਿਹੜੇ ਮੌਜੂਦ ਨੇ ਜੀ ਯਾਦਵ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਜਾਂਚ ਜਿਹੜੀ ਹੈ ਜੀ ਉਹ ਜਾਰੀ ਹੈ। ਸਰਕਾਰ ਆਪਣਾ ਜਿਹੜਾ ਜੀ ਕੰਮ ਕਰ ਰਹੀ ਹੈ, ਪਰ ਮਾਮਲਾ ਇੰਨਾ ਪੁਰਾਣਾ, ਅਜੇ ਵੀ ਸਰਕਾਰ ਕਾਹਦਾ ਕੰਮ ਕਰੀ ਜਾਂਦੀ ਹੈ, ਕਾਹਦੀ ਜਾਂਚ ਜਿਹੜੀ ਜਾਰੀ ਆ, ਇਹਦਾ ਕੋਈ ਵੀ ਜਵਾਬ ਜਿਹੜਾ ਜੀ ਉਹ ਦੇਣ ਦੇ ਵਿੱਚ ਸਫਲ ਜਿਹੜਾ ਉਹ ਨਹੀਂ ਰਹੇ ਜੀ। ਜੀ ਜੀ ਅਗਲੀ ਗੱਲ ਕਰੀਏ, ਮੋਦੀ ਹੁਣਾਂ ਦੀ ਡਿਗਰੀ ਦਾ ਮੁੱਦਾ ਫੇਰ ਤੇਜ਼। ਐਕਚੁਅਲੀ ਜੀ ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਚੱਲ ਰਿਹਾ ਹੈ। ਜਿਉਂ-ਜਿਉਂ ਇਹ ਜਿਹੜਾ ਇਹਦੇ ਉੱਤੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਆ ਬੀਜੇਪੀ ਦੇ ਵੱਲੋਂ, ਖਾਸ ਤੌਰ ਦੇ ਉੱਤੇ ਉਹਨਾਂ ਉਹ ਹੋਰ ਜ਼ਿਆਦਾ ਜਿਹੜੇ ਜੀ ਇਹਦੇ ਵਿੱਚ ਉਲਝੀ ਜਾ ਰਹੇ ਨੇ। ਤੋ ਜਿਹੜੇ ਕੱਲ ਸੀਗੇ ਜੀ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਤੇ ਜਿਹੜੇ ਜੇਤਲੀ ਸਾਹਿਬ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਲਾਈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਡਿਗਰੀਆਂ ਜਿਹੜੀਆਂ ਸੀਗੀਆਂ ਜੀ, ਜਿਹੜੀਆਂ ਦਿੱਲੀ ਯੂਨੀਵਰਸਿਟੀ ਦੀਆਂ, ਉਹ ਦਿਖਾਈਆਂ। ਮੋਦੀ ਸਾਹਿਬ ਨੇ ਜਿਹੜੀ BA ਆ ਉਹ ਕੀਤੀ ਹੋਈ ਆ। ਉਦੋਂ ਬਾਅਦ ਜਿਹੜੇ ਸੀਗੇ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਲਾ ਲਈ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਕਿ ਇਹ ਜਿਹੜਾ ਫੌਂਟ ਵਰਤਿਆ ਗਿਆ ਇਹ ਡਿਗਰੀਆਂ ਜਿਹੜੀਆਂ ਬਣਾਉਣ ਦੇ ਵਾਸਤੇ, ਇਹ ਤਾਂ 1993 ਦੇ ਵਿੱਚ ਜਿਹੜਾ ਜੀ ਇੰਟਰੋਡਿਊਸ ਹੋਇਆ। 83 ਦੇ ਵਿੱਚ ਇਹ ਫੌਂਟ ਜਿਹੜਾ ਸੀਗਾ ਉਹ ਦਿੱਲੀ ਯੂਨੀਵਰਸਿਟੀ ਕੋਲੇ ਕਿੱਥੋਂ ਆ ਗਿਆ ਜੀ। ਉਹਨਾਂ ਨੇ ਕਿੰਤੂ ਪਰੰਤੂ ਜਿਹੜੇ ਜੀ ਇਹਦੇ ਉੱਤੇ ਕੀਤੇ ਨੇ। ਪਲ ਪਲ ਦੀ ਜਾਣਕਾਰੀ, ਮਿੰਟ ਮਿੰਟ ਦੀ ਜਿਹੜੀ ਹੈ ਜੀ ਖੰਘ ਛਿੱਕ ਵੀ ਟਵਿੱਟਰ ਦੇ ਉੱਤੇ ਪਾਉਣ ਵਾਲੇ ਮੋਦੀ ਸਾਹਿਬ ਨੇ ਡਿਗਰੀਆਂ ਆਪਣੇ ਅਕਾਊਂਟ ਦੇ ਉੱਤੇ ਸਾਂਝੀਆਂ ਨਹੀਂ ਕੀਤੀਆਂ। ਇਹ ਨੇਤਾ ਜਿਹੜੇ ਸੀਗੇ ਜੀ ਉਹ ਡਿਗਰੀਆਂ ਲੈ ਕੇ ਕਿਉਂ ਪ੍ਰੈਸ ਕਾਨਫਰੰਸ ਦੇ ਵਿੱਚ ਆਏ, ਇਹਦੇ ਉੱਤੇ ਵੀ ਸਵਾਲ ਜਿਹੜੇ ਆ ਜੀ ਉਹ ਖੜੇ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਕੀਤੇ ਆ। ਆਈ ਥਿੰਕ ਇਹ ਮਾਮਲਾ ਬੜਾ ਗੰਭੀਰ ਆ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਇਹ ਕਹਿੰਦੀ ਹੈ ਕਿ ਜੇ ਸਾਡੇ ਇੱਕ ਮੰਤਰੀ ਦੇ ਉੱਤੇ ਇਦਾਂ ਦਾ ਦੋਸ਼ ਲੱਗਿਆ ਸੀਗਾ, ਉਦੋਂ ਉਹਨੂੰ ਪੁਲਿਸ ਜਿਹੜੀ ਉਹ ਚੁੱਕੀ ਫਿਰਦੀ ਸੀਗੀ। ਇਹ ਵੀ ਪੁੱਛਦੀ ਸੀ 10 ਵਾਸ਼ਰੂਮ ਕਿੱਥੇ ਸੀਗੇ ਜਦੋਂ ਤੂੰ ਡਿਗਰੀ ਲਈ ਸੀਗੀ, ਤੇ ਇੱਥੇ ਜਿਹੜਾ ਸੈਂਟਰ ਕਿਹੜੀ ਜਗ੍ਹਾ ਦੇ ਉੱਤੇ ਬਣਿਆ ਸੀਗਾ। ਉਹ ਕਹਿੰਦੇ ਆ ਕਿ ਜਦੋਂ ਹੁਣ ਇਹੀ ਮਾਮਲਾ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਜੀ ਆ ਕੇ ਖੜਾ ਹੋ ਗਿਆ, ਤੇ ਫਿਰ ਇਸ ਮੁੱਦੇ ਦੇ ਉੱਤੇ ਬਿਲਕੁਲ ਦੂਜੀ ਜਿਹੜੀ ਸੋਚ ਹੈ ਉਹ ਕਿਉਂ ਅਪਣਾਈ ਜਾ ਰਹੀ ਹੈ ਜੀ। ਬਿਲਕੁਲ ਜੀ, ਇਹ ਤਾਂ ਹੁਣ ਪਤਾ ਹੀ ਆ ਵੀ ਸੋਚ ਦੂਜੀ ਕਿਉਂ ਹੈਗੀ ਆ। ਅਤੇ ਕਿਤੇ ਇਹ ਵੀ ਤਾਂ ਨਹੀਂ ਹੈਗਾ ਕੁਛ ਕਿਤੇ ਵੀ ਡਿਗਰੀਆਂ ਦੀ ਆੜ ਦੇ ਵਿੱਚ ਕੁਛ ਅਜਿਹੇ ਬਿੱਲ ਵੀ ਪਾਸ ਕਰਾਈ ਜਾ ਰਹੇ ਹੁਣ ਸੰਸਦ ਦੇ ਵਿੱਚ? ਚਲੀ ਉਹ ਤਾਂ ਚੱਲ ਹੀ ਰਿਹਾ ਜੀ, ਪਤਾ ਹੀ ਨਹੀਂ ਲੱਗ ਰਿਹਾ ਜਿਹੜਾ ਜੀ ਜਿਹੜੀ ਵਿਰੋਧੀ ਧਿਰ ਆ ਉਹ ਕੀ ਕਰਦੀ ਹੈ ਜੀ, ਉਹ ਵਾਕਆਊਟ ਕਰਨ ਦੀ ਆ। ਵਿਰੋਧੀ ਧਿਰ ਹੈ ਨਹੀਂ ਅਸਲ ਦੇ ਵਿੱਚ, ਆਫੀਸ਼ੀਅਲੀ ਵਿਰੋਧੀ ਧਿਰ ਨਹੀਂ ਹੈਗੀ, ਜਿਹੜੀ ਕਿ ਮੁਲਕ ਵਾਸੀਆਂ ਨੇ ਬਹੁਤ ਵੱਡੀ ਗਲਤੀ ਜਿਹੜੀ ਆ ਜੀ ਉਹ ਪਿਛਲੀਆਂ ਚੋਣਾਂ ਦੇ ਦੌਰਾਨ ਕੀਤੀ ਹੋਈ ਆ। ਇਹ ਭੁਗਤਣੀ ਪੈ ਰਹੀ ਆ, ਇਹ ਭੁਗਤਣੀ ਪਊਗੀ ਜੀ। ਜੀ 308 ਜ਼ਿਲ੍ਹਿਆਂ 'ਚ ਪਾਣੀ ਦਾ ਗੰਭੀਰ ਸੰਕਟ ਕਿ ਇਸ ਵੇਲੇ ਬੜੀ ਜਿਹੜੀ ਗੰਭੀਰ ਮੁਸ਼ਕਲ ਦੇ ਵਿੱਚੋਂ ਜਿਹੜਾ ਜੀ ਇਹ ਲੰਘ ਰਿਹਾ ਜੀ ਮੁਲਕ। ਜਿਹੜਾ ਮੁਲਕ ਦੇ 13 ਰਾਜ, ਜਿਹਦੇ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਹਰਿਆਣਾ, ਬਿਹਾਰ, ਰਾਜਸਥਾਨ ਸ਼ਾਮਲ ਨੇ। ਇਹਨਾਂ ਦੇ 308 ਜ਼ਿਲ੍ਹੇ ਇਸ ਵੇਲੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਜੀ। ਔਰ ਜਿਹੜਾ ਇਹ ਬਕਾਇਦਾ ਤੌਰ ਦੇ ਉੱਤੇ ਜਿਹੜਾ ਜੀ ਪਾਰਲੀਮੈਂਟ ਦੇ ਵਿੱਚ ਜਿਹੜੀ ਇਹ ਜਾਣਕਾਰੀ ਆ ਉਹ ਦਿੱਤੀ ਗਈ ਆ ਕਿ ਜਲ ਸੰਕਟ ਦੇ ਉੱਤੇ ਸਰਕਾਰ ਦੇ ਵੱਲੋਂ ਇਹਦੇ ਉੱਤੇ ਨਜਿੱਠਣ ਲਈ ਚੁੱਕੇ ਜਾ ਰਹੇ ਕਦਮ ਜਿਹੜੇ ਨੇ, ਇਹਦੇ ਸਵਾਲਾਂ ਦੇ ਜਵਾਬ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਗਿਆ। ਇਹ ਕਿਹਾ ਗਿਆ ਜੀ ਕਿ ਜਲ ਦੀ ਮੁਸ਼ਕਲ, ਜਿਹੜੀ ਪਾਣੀ ਦੀ ਮੁਸ਼ਕਲ ਹੈ ਇਸ ਵੇਲੇ ਸਭ ਤੋਂ ਵੱਧ ਮਾਰ ਇਹਦੀ ਯੂਪੀ ਤੇ ਮੱਧ ਪ੍ਰਦੇਸ਼ ਨੂੰ ਪਈ ਆ। ਦੋਨਾਂ ਰਾਜਾਂ ਦੇ 50 ਤੇ 46 ਜਿਹੜੇ ਜ਼ਿਲ੍ਹੇ ਨੇ ਉਹ ਪੀਣ ਵਾਲੇ ਪਾਣੀ ਨੂੰ ਤਰਸੇ ਪਏ ਨੇ। ਮਹਾਰਾਸ਼ਟਰ ਤੇ ਕਰਨਾਟਕ ਦੇ ਵਿੱਚ ਇਹ ਗਿਣਤੀ ਜਿਹੜੀ ਆ ਜੀ 33 ਤੇ 27 ਆ। ਇਹ ਦੱਸਿਆ ਗਿਆ ਜੀ ਕਿ ਸਰਕਾਰ ਦੇ ਵੱਲੋਂ ਪ੍ਰਭਾਵਿਤ ਸੂਬਾ ਸਰਕਾਰਾਂ ਦੀ ਤਕਨੀਕੀ ਤੇ ਵਿੱਤੀ ਦੋਵਾਂ ਪੱਖਾਂ ਤੋਂ ਮਦਦ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਜੀ। ਇਹ ਵੀ ਦੱਸਿਆ ਗਿਆ ਜੀ ਕਿ ਜਿਹੜਾ ਇਸ ਪ੍ਰੋਗਰਾਮ ਦੇ ਤਹਿਤ 10% ਦੀ ਰਕਮ ਜਿਹੜੀ ਆ ਪੀਣਯੋਗ ਪਾਣੀ ਮੁਹੱਈਆ ਕਰਾਉਣ ਦੇ ਵਾਸਤੇ ਜਿਹੜੀ ਹੈ ਜੀ ਉਹ ਰੱਖੀ ਗਈ ਆ। ਪਿਛਲੇ ਵਿੱਤੀ ਸਾਲ ਦੇ ਵਿੱਚ 824 ਟੋਇਆਂ, 682 ਚੈੱਕ ਡੈਮਾਂ ਤੇ 107 ਪਿੰਡਾਂ ਦੇ ਤਲਾਬਾਂ ਦੇ ਮੀਂਹ ਦਾ ਪਾਣੀ ਇਕੱਠਾ ਕਰਕੇ 628 ਰੂਫ ਟਾਪ ਦੀ ਉਸਾਰੀ ਦੇ ਉੱਤੇ ਜਿਹੜਾ ਜੀ ਉਹ ਲਾ ਚੁੱਕੀਆਂ ਨੇ। ਐਕਚੁਅਲੀ ਪਾਣੀ ਦਾ ਜਿਹੜਾ ਇਹ ਗੰਭੀਰ ਸੰਕਟ ਆ ਇਹ ਇਹਨਾਂ ਜ਼ਿਲ੍ਹਿਆਂ ਤੱਕ ਨਹੀਂ ਰਹਿਣਾ ਜੀ,
ਇਹ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਵੱਧਦਾ ਤੁਰਿਆ ਆਉਂਦਾ। ਜੇ ਅੱਜ ਪੰਜਾਬ ਵਾਲੇ ਸੋਚਦੇ ਆ ਕਿ ਸਾਨੂੰ ਕੁਝ ਨਹੀਂ ਹੋਣ ਲੱਗਿਆ, ਜਾਂ ਜਿਵੇਂ ਪਾਈਪਾਂ ਲਾ ਕੇ ਉਹ ਪਾਣੀ ਦੀ ਬਰਬਾਦੀ ਕਰ ਰਹੇ ਆ, ਝੋਨੇ ਤੋਂ ਮੂੰਹ ਜਿਹੜਾ ਜੀ ਉਹ ਨਹੀਂ ਮੋੜ ਰਹੇ, ਇਹ ਜ਼ਿਲ੍ਹਿਆਂ ਦੇ ਵਿੱਚ ਛੇਤੀ ਸ਼ਾਇਦ ਪੰਜਾਬ ਦੇ ਜ਼ਿਲ੍ਹੇ ਵੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਆ ਜੀ ਉਹ ਸ਼ਾਮਲ ਹੋ ਜਾਣੇ ਆ। ਬਹੁਤੀ ਦੇਰ ਬਾਗੀਆਂ ਜਿਹੜੀਆਂ ਜੀ ਇਹਦੇ ਉੱਤੇ ਨਹੀਂ ਪਾਈਆਂ ਜਾ ਸਕਣਗੀਆਂ ਕਿ ਸਾਨੂੰ ਕੀ ਆ। ਇਹ ਗਲਤੀਆਂ ਜਿਹੜੀਆਂ ਜੀ ਆਮ ਲੋਕਾਂ ਨੇ ਵੀ ਜਿਹੜੀਆਂ ਉਹ ਕੀਤੀਆਂ ਨੇ, ਔਰ ਆਮ ਲੋਕਾਂ ਨੂੰ ਹੀ ਇਹ ਜਿਹੜੀਆਂ ਜੀ ਉਹ ਭੁਗਤਣੀਆਂ ਪੈਣੀਆਂ ਨੇ। ਜੀ ਜੀ ਗ੍ਰਹਿ ਵਿਭਾਗ ਤੇ ਪੁਲਿਸ ਵਿਚਕਾਰ ਤਰੇੜਾਂ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਇੱਕ ਗੰਭੀਰ ਮਸਲਾ ਜਿਹੜਾ ਜੀ ਪੰਜਾਬ ਦੇ ਵਿੱਚ ਇਹ ਖੜਾ ਹੋ ਗਿਆ ਜੀ ਇਸ ਵੇਲੇ। ਜਿਹੜੀ ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਅਧਿਕਾਰੀਆਂ ਨੂੰ ਜਿਹੜੀ ਸਿਆਸੀ ਸਰਪ੍ਰਸਤੀ ਆ ਉਹਦੇ ਕਰਕੇ ਗ੍ਰਹਿ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਅਹਿਮ ਫੈਸਲਿਆਂ ਤੋਂ ਪਾਸੇ ਜਿਹੜਾ ਜੀ ਉਹ ਰੱਖਿਆ ਜਾ ਰਿਹਾ, ਔਰ ਸਿਰਫ ਉਹਨਾਂ ਦੇ ਸਾਈਨ ਲੈਣ ਤੱਕ ਹੀ ਜਿਹੜਾ ਜੀ ਉਹ ਸੀਮਤ ਕਰ ਦਿੱਤਾ ਗਿਆ ਜੀ। ਉਪ ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ DGP ਹੋਰਾਂ ਦੀ ਅਗਵਾਈ ਦੇ ਹੇਠ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਗਈ ਜਿਹੜੀ ਮੀਟਿੰਗ ਸੀਗੀ, ਉਹਦੇ ਵਿੱਚ ਜਿਹੜੇ ਮੁੱਖ ਸਕੱਤਰ ਨੇ ਗ੍ਰਹਿ ਵਿਭਾਗ ਦੇ ਜਗਪਾਲ ਸਿੰਘ ਸੰਧੂ ਉਹ ਗੈਰ ਹਾਜ਼ਰ ਰਹੇ। ਔਰ ਇਹ ਪਹਿਲੀ ਵਾਰੀ ਹੋ ਰਿਹਾ ਜੀ ਕਿ ਇਸ ਇੰਨੇ ਅਹਿਮ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਉਹਨਾਂ ਨੂੰ ਗੈਰ ਹਾਜ਼ਰ ਰੱਖਿਆ ਗਿਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਉਹਨਾਂ ਨੂੰ ਇਸ ਮੀਟਿੰਗ ਦਾ ਕੋਈ ਸੱਦਾ ਪੱਤਰ ਹੀ ਨਹੀਂ ਜਿਹੜਾ ਜੀ ਉਹ ਭੇਜਿਆ ਗਿਆ, ਤਾਂ ਕਿਉਂਕਿ ਉਹਨਾਂ ਨੂੰ ਜਦੋਂ ਸੱਦਾ ਪੱਤਰ ਨਹੀਂ ਭੇਜਿਆ ਗਿਆ ਉਹ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਏ। ਔਰ ਜਗਪਾਲ ਸਿੰਘ ਸੰਧੂ ਹੋਰਾਂ ਨੂੰ ਜਿਹੜਾ ਜੀ ਮੀਟਿੰਗ ਦੇ ਵਿੱਚ ਨਜ਼ਰਅੰਦਾਜ਼ ਕੀਤੇ ਜਾਣ ਤੋਂ ਜਿਹੜੀ ਅਫਸਰਸ਼ਾਹੀ ਆ ਉਹ ਬੜੀ ਗੰਭੀਰਤਾ ਦੇ ਨਾਲ ਜਿਹੜੀ ਹੈ ਜੀ ਇਹਨੂੰ ਲੈ ਰਹੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਗ੍ਰਹਿ ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ 4 IPS ਆਫੀਸਰ ਜਿਹੜੇ ਸੀਗੇ ਉਹਨਾਂ ਨੂੰ ਤਰੱਕੀਆਂ ਦੇਣ ਦੇ ਹੁਕਮਾਂ ਨੂੰ ਰੱਦ ਕਰਨ ਤੋਂ ਬਾਅਦ ਗ੍ਰਹਿ ਤੇ ਪੁਲਿਸ ਵਿਭਾਗਾਂ ਦੇ ਦਰਮਿਆਨ ਸਬੰਧ ਜਿਹੜੇ ਉਹ ਵਿਗੜ ਗਏ ਸੀਗੇ। ਔਰ ਇਹ ਵੀ ਪਤਾ ਲੱਗਾ ਜੀ ਕਿ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਗ੍ਰਹਿ ਵਿਭਾਗ ਨੂੰ ਨਜ਼ਰ ਅੰਦਾਜ਼ ਕੀਤੇ ਜਾਣਾ ਨਿਰੰਤਰ ਜਿਹੜਾ ਜੀ ਉਹ ਜਾਰੀ ਹੈ। ਔਰ SP ਤੇ ਉਦੋਂ ਤੋਂ ਉੱਪਰਲੇ ਰੈਂਕ ਦੇ ਜਿਹੜੇ ਆਫੀਸਰ ਨੇ ਜਿਹੜੀਆਂ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਗ੍ਰਹਿ ਵਿਭਾਗ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ। ਸਿਰਫ ਉਹਨਾਂ ਦੇ ਵੱਲੋਂ ਬਾਅਦ ਦੇ ਵਿੱਚ ਫਾਈਲ ਦੇ ਉੱਤੇ ਜਿਹੜੇ ਆ ਜੀ ਉਹ ਦਸਤਖਤ ਕਰਵਾ ਲਏ ਜਾਂਦੇ ਨੇ। ਇਹ ਜਿਹੜੀ ਖਿੱਚਾ ਤੋਂ ਜਿਹੜੀ ਸ਼ੁਰੂ ਹੋਈ ਆ ਇਹ ਨਿਰਸੰਦੇਹ ਪੰਜਾਬ ਦੇ ਵਾਸਤੇ ਜਿਹੜੀ ਆ ਜੀ ਉਹ ਚੰਗੀ ਨਹੀਂ ਹੋਊਗੀ, ਤੰਦਰੁਸਤ ਜਿਹੜੀ ਆ ਜੀ ਉਹ ਨਹੀਂ ਹੋਊਗੀ। ਇਹਦੇ ਨਾਲ ਤਰੇੜਾਂ ਜਿਹੜੀਆਂ ਜੀ ਉਹ ਵਧਣਗੀਆਂ, ਖਿਚਾਅ ਜਿਹੜਾ ਹੈ ਜੀ ਗ੍ਰਹਿ ਵਿਭਾਗ ਤੇ ਅਫਸਰਾਂ ਦੇ ਵਿਚਾਲੇ ਉਹ ਹੋਰ ਵਧੂਗਾ ਜੀ। ਅਤੇ ਕੀ ਇਹ ਆਉਣ ਵਾਲੀਆਂ ਇਲੈਕਸ਼ਨ ਜਾਂ ਸਰਕਾਰ ਨਹੀਂ ਰਹਿਣੀ ਜਾਂ ਬਦਲਣੀ ਆ ਉਸ ਦੀ ਕੋਈ ਇੰਡੀਕੇਸ਼ਨ ਆ? ਸ਼ਾਇਦ ਨਹੀਂ, ਅਜੇ ਤਾਂ ਨਹੀਂ ਇਹ ਗੱਲ ਜਿਹੜੀ ਜੀ ਉਹ ਕਹੀ ਜਾ ਸਕਦੀ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਆਪ ਹੁਦਰੀਆਂ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਦਾ ਇੱਕ ਪਾਰਟ ਜ਼ਰੂਰ ਹੈ ਜੀ। ਪਰ ਇੰਨਾ ਜ਼ਰੂਰ ਹੈ ਜਿਸ ਪਾਸੇ ਵੱਲ ਨੂੰ ਤੁਸੀਂ ਇਸ਼ਾਰਾ ਕਰ ਰਹੇ ਹੋ ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਹੈ ਜੀ ਉਹ ਜਾ ਸਕਦੀ ਹੈ, ਕਿਉਂਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੇ ਬਦਲਦੇ ਨੇ ਉਹ ਅਕਸਰ ਸਭ ਨੂੰ ਪਤਾ ਜੀ ਇਹ ਅਫਸਰਸ਼ਾਹੀ ਹੀ ਹੁੰਦੀ ਹੈ ਜੀ। ਬੈਂਸ ਭਰਾਵਾਂ ਦੇ ਉੱਤੇ ਗੰਭੀਰ ਧਾਰਾਵਾਂ ਲਾਈਆਂ ਗਈਆਂ ਨੇ ਇਸ ਵਾਰ। ਐਕਚੁਅਲੀ ਕੱਲ ਦਾ ਇਹ ਮਸਲਾ ਜਿਹੜਾ ਜੀ ਕਾਫੀ ਭਖਿਆ ਹੋਇਆ, ਜਿਹੜਾ ਕਿ ਇੱਕ ਚੈਨਲ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਕੇਬਲ ਦੇ ਉੱਤੋਂ, ਉਹਦੇ ਵਿਰੋਧ ਦੇ ਵਿੱਚ ਜਿਹੜਾ ਜੀ ਇਹ ਰੋਸ ਪ੍ਰਗਟ ਕਰ ਰਹੇ ਸਨ। ਜਦੋਂ ਇਹ ਰੋਸ ਪ੍ਰਗਟ ਕਰ ਰਹੇ ਸਨ ਤੇ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਉੱਥੇ ਸਿਮਰਜੀਤ ਸਿੰਘ ਬੈਂਸ ਜਿਹੜੇ ਜੀ ਉਹ ਪਹੁੰਚ ਗਏ। ਜੇ ਆਪਣੀ ਗੱਡੀ ਤੇ ਆਉਂਦੇ ਤੇ ਸ਼ਾਇਦ ਪੁਲਿਸ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਸਕਦੀ ਸੀਗੀ। ਇਹ ਫਿਰੋਜ਼ਪੁਰ ਰੋਡ ਦੇ ਉੱਤੇ ਫਾਸਟਵੇ ਚੈਨਲ ਜਿਹੜਾ ਜੀ ਉਹਦਾ ਦਫ਼ਤਰ ਹੈ, ਜਿੱਥੇ ਇਹ ਘਰਾਓ ਜਿਹੜਾ ਜੀ ਉਹ ਕਰ ਰਹੇ ਸਨ। ਜਦੋਂ ਸਿਮਰਜੀਤ ਸਿੰਘ ਬੈਂਸ ਹੋਰੀ ਆਏ ਤੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕੁਝ ਜ਼ਿਆਦਾ ਜੋਸ਼ ਦੇ ਵਿੱਚ ਜਿਹੜਾ ਜੀ ਉਹ ਆ ਗਏ। ਖਿੱਚਾ ਧੂਈ ਧੱਕਮ ਧੱਕਾ ਜਿਹੜਾ ਸੀ ਸ਼ੁਰੂ ਹੋ ਗਿਆ। ਇਹਦੇ ਵਿੱਚ ਹੋਇਆ ਕੀ ਜੀ ਕਿ ਇੱਕ ਜਿਹੜੇ ਪੁਲਿਸ ਆਫੀਸਰ ਨੇ ਉਹ ਡਿੱਗ ਪਏ, ਔਰ ਉਦੋਂ ਬਾਅਦ ਜਿਹੜੀ ਸੀ ਇਹ ਖਿੱਚਾ ਧੂਈ ਜ਼ਿਆਦਾ ਸ਼ੁਰੂ ਹੋ ਗਈ। ਔਰ ਪੁਲਿਸ ਨੇ ਫਿਰ ਜਿਹੜੀ ਦੀ ਤਾਕਤ ਦੀ ਵਰਤੋਂ ਕੀਤੀ, ਉਹਨਾਂ ਨੇ ਲਾਠੀ ਚਾਰਜ ਜਿਹੜਾ ਸੀਗਾ ਉੱਥੇ ਕਰ ਦਿੱਤਾ। ਸਿਮਰਜੀਤ ਸਿੰਘ ਬੈਂਸ ਦੇ ਕੱਪੜੇ ਵੀ ਪਾਟ ਗਏ, ਉਹਨਾਂ ਦੀ ਪੱਗ ਜਿਹੜੀ ਸੀ ਉਹ ਲੈ ਗਈ। ਨਾ ਸਿਰਫ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਪੱਗ ਲੱਥੀ, ਪੱਗਾਂ ਕਈ ਹੋਰ ਜਿਹੜੀਆਂ ਜੀ ਉੱਥੇ ਲੱਥਣ ਦੀਆਂ ਖਬਰਾਂ ਨੇ। ਇਹਦੇ ਵਿੱਚ ਪੁਲਿਸ ਵਾਲਿਆਂ ਦੀਆਂ ਪੱਗਾਂ ਵੀ ਜਿਹੜੀਆਂ ਜੀ ਉਹ ਲੱਥੀਆਂ ਨੇ। ਮੁੜ ਕੇ ਪੁਲਿਸ ਨੇ ਦੇਰ ਰਾਤ ਜਿਹੜਾ ਜੀ ਇਹਨਾਂ ਦੇ ਉੱਤੇ ਵੱਖ-ਵੱਖ ਜਿਹੜੀਆਂ ਧਾਰਾਵਾਂ ਨੇ ਜੀ ਉਹਨਾਂ ਦੇ ਤਹਿਤ ਪਰਚਾ ਦਰਜ ਕਰ ਲਿਆ। ਇਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਹੋਰੀ ਵੀ ਸ਼ਾਮਲ ਨੇ, ਉਹਨਾਂ ਦਾ ਜਿਹੜਾ ਜੀ 18 ਸਾਲ ਦਾ ਬੇਟਾ ਉਹ ਵੀ ਇਹਦੇ ਵਿੱਚ ਜਿਹੜਾ ਜੀ ਸ਼ਾਮਲ ਹੈ, ਜਿਨ੍ਹਾਂ ਨੂੰ ਪੁਲਿਸ ਨੇ ਜਿਹੜਾ ਉਹ ਧਰ ਲਿਆ ਗਿਆ। ਇਹਨਾਂ ਦੇ ਉੱਤੇ 323, 332, 334, 353, 354 ਜਿਹੜੀਆਂ ਜੀ ਉਹ ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ। 15 ਲੋਕ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ।
ਗਿਆ। ਪੁਲਿਸ ਇਹ ਕਹਿੰਦੀ ਆ ਕਿ ਸਾਡੇ ਪੁਲਿਸ ਵਾਲੇ ਜਿਹੜੇ 10 ਲੋਕ ਨੇ ਉਹ ਗੰਭੀਰ ਫੱਟੜ ਹੋਏ ਨੇ ਕਿਉਂਕਿ ਸਾਡੇ ਉੱਤੇ ਪਥਰਾਓ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ। ਪਰ ਪੁਲਿਸ ਨੇ ਜਿਸ ਕਿਸਮ ਦੇ ਨਾਲ ਡੰਡੇ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਆ, ਉਹਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਜੀ ਉਹ ਵਾਇਰਲ ਹੋਈਆਂ ਨੇ ਕਿ ਪੁਲਿਸ ਨੇ ਵੀ ਜਿਹੜਾ ਜੀ ਉਹ ਧੱਕਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਜੀ ਜੀ, ਜਿਹੜੀਆਂ ਧਾਰਮਿਕ ਯਾਤਰਾਵਾਂ ਕਰਵਾਈਆਂ ਜਾ ਰਹੀਆਂ ਸਰਕਾਰ ਵੱਲੋਂ ਉਸ ਦੇ ਖਰਚਿਆਂ ਦੇ ਉੱਤੇ ਸਵਾਲ। ਇਹ ਐਕਚੁਅਲੀ ਜਦੋਂ ਤੋਂ ਯਾਤਰਾ ਜਿਹੜੀ ਹੈ ਜੀ ਸ਼ੁਰੂ ਹੋਈ ਹੈ, ਸਵਾਲ ਤਾਂ ਉਦੋਂ ਤੋਂ ਹੀ ਜਿਹੜੇ ਆ ਜੀ ਇਹਦੇ ਉੱਤੇ ਖੜੇ ਜਿਹੜੇ ਆ ਜੀ ਉਹ ਹੋ ਰਹੇ ਨੇ। ਪਰ ਹੁਣ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀ ਜਾਣਕਾਰੀ ਦੇ ਮੁਤਾਬਕ ਇਹਦੇ 'ਚ ਨਵਾਂ ਹੀ ਜਿਹੜਾ ਜੀ ਸਵਾਲ ਖੜੇ ਹੋ ਗਏ ਨੇ। ਸਵਾਲ ਜਿਹੜੇ ਇਹ ਨੇ ਕਿ ਜੇ ਤੁਸੀਂ ਪ੍ਰਾਈਵੇਟ ਯਾਤਰਾ ਜਿਹੜੀ ਕਰਦੇ ਹੋ ਜਾਂ ਰੇਲਵੇ ਨੇ ਜਿਹੜੇ ਹੁਣ ਕਿਰਾਏ ਜਾਰੀ ਕੀਤੇ ਨੇ ਇਹਨਾਂ ਯਾਤਰਾਵਾਂ ਦੇ, ਉਹ ਪਰ ਵਿਅਕਤੀ ਜਿਹੜੇ ਜੀ ਉਹ ਬੜੇ ਘੱਟ ਨੇ, ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਇਹ ਪੈਸੇ ਨੇ ਵੱਧ ਦਿੱਤੇ ਜਾ ਰਹੇ ਨੇ ਜੀ। ਐਕਚੁਅਲੀ ਜਿਹੜੀ ਇਹ ਤੀਰਥ ਯਾਤਰਾ ਯੋਜਨਾ ਹੈ ਉਹ ਕਾਫੀ ਮਹਿੰਗੀ ਜਿਹੜੀ ਹੈ ਜੀ ਉਹ ਪੈ ਰਹੀ ਹੈ ਕਿ ਕਿਸੇ ਲੀਡਰ ਨੇ ਆਪਣੇ ਪੱਲਿਓਂ ਤਾਂ ਦੇਣੇ ਨਹੀਂ, ਜਾਣੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਨੇ। ਜਿਹੜੇ ਬੋਝ ਪੈਣਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਪੈਣਾ ਜੀ। ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੀਤਾ ਗਿਆ ਜੀ, ਇਹ ਨਾਬਾਲਗ ਬੱਚਿਆਂ ਦਾ ਵੀ ਕਿਰਾਇਆ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਜਦੋਂ ਕਿ ਜਿਹੜਾ ਰੇਲਵੇ ਵਿਭਾਗ ਹੈ ਉਹਦੇ ਵੱਲੋਂ ਯਾਤਰਾ ਦੇ ਦੌਰਾਨ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਅੱਧੀ ਟਿਕਟ ਜਿਹੜੀ ਆ ਜੀ ਉਹ ਲਈ ਜਾਂਦੀ ਹੈ। ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਨੰਦੇੜ ਦੇ ਵਾਸਤੇ 5 ਰਾਤਾਂ ਤੇ 6 ਦਿਨ ਦਾ ਪੈਕੇਜ ਜਿਹੜਾ ਪਰ ਯਾਤਰੀ 11,532 ਰੁਪਏ ਦੇ ਵਿੱਚ ਜਿਹੜਾ ਜੀ ਉਹ ਤੈਅ ਕੀਤਾ ਗਿਆ। ਇਸ ਹਿਸਾਬ ਦੇ ਨਾਲ ਚਾਰਜ ਜਿਹੜੇ ਆ ਉਹ ਦਿੱਤੇ ਜਾ ਰਹੇ ਆ, ਪਲੱਸ 5 ਤੋਂ 12 ਸਾਲ ਦੇ ਬੱਚਿਆਂ ਦਾ ਵੀ ਫੁੱਲ ਕਿਰਾਇਆ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਦੂਜੇ ਪਾਸੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਵੱਲੋਂ ਇਸ ਪੈਕੇਜ ਦੇ ਵਿੱਚ ਖਾਣਾ, ਠਹਿਰ ਤੇ ਨਾਨ ਏਸੀ ਬੱਸਾਂ ਦੀ ਜਿਹੜੀ ਹੈ ਜੀ ਸਹੂਲਤ ਦਿੱਤੀ ਜਾ ਰਹੀ ਹੈ। ਬਠਿੰਡੇ ਤੋਂ ਨੰਦੇੜ ਦਾ ਰਸਤਾ 1838 ਕਿਲੋਮੀਟਰ ਹੈ। ਜੇ ਰੇਲਵੇ ਕਾਰਪੋਰੇਸ਼ਨ ਦੇ ਵੱਲੋਂ 27 ਮਈ ਨੂੰ ਜਿਹੜਾ ਭਾਰਤ ਦਰਸ਼ਨ ਯਾਤਰਾ ਦਾ ਪ੍ਰਾਈਵੇਟ ਤੌਰ ਦੇ ਉੱਤੇ ਜਿਹੜੀ ਕਰਾਈ ਜਾ ਰਹੀ ਹੈ, ਉਹਦੇ ਤਹਿਤ ਚੰਡੀਗੜ੍ਹ, ਅੰਬਾਲਾ ਤੋਂ ਕੰਨਿਆ ਕੁਮਾਰੀ ਤੱਕ ਬਾਕੀ ਸ਼ਹਿਰਾਂ ਦਾ ਜਿਹੜਾ ਪੈਕੇਜ ਦਿੱਤਾ ਗਿਆ, ਇਹ ਪ੍ਰਾਈਵੇਟ ਪੈਕੇਜ ਦੇ ਤਹਿਤ ਦੂਰੀ ਜਿਹੜੀ ਹੈ ਜੀ 2500 ਕਿਲੋਮੀਟਰ ਤੋਂ ਜ਼ਿਆਦਾ। ਔਰ ਇਹ ਯਾਤਰਾ ਜਿਹੜੀ ਹੈ ਜੀ 12 ਰਾਤਾਂ 13 ਦਿਨਾਂ ਦੀ ਹੈ, ਜਿਹਦਾ ਪਰ ਯਾਤਰੀ ਜਿਹੜਾ ਜੀ ਸਾਰੇ ਟੈਕਸ ਪਾ ਕੇ 10,790 ਰੁਪਏ ਜਿਹੜਾ ਜੀ ਉਹ ਰੇਟ ਦੱਸਿਆ ਗਿਆ, ਜਦੋਂ ਕਿ ਦੂਜਾ ਰੇਟ ਜਿਹੜਾ 11,532 ਰੁਪਏ ਜਿਹੜਾ ਹੈ ਜੀ ਤਕਰੀਬਨ ਇਹਦੇ ਵਿੱਚ ਸਿੱਧਾ ਜਿਹੜਾ ਜੀ ਤੁਸੀਂ ਕਹਿ ਲਓ 1000 ਰੁਪਏ ਦਾ ਪਰ ਯਾਤਰੀ ਜਿਹੜਾ ਜੀ ਉਹ ਫਰਕ ਹੈ। ਤੇ ਜੇ ਆਪਾਂ ਬੱਚਿਆਂ ਵਾਲੀ ਜਿਹੜੀ ਨਾਲ ਲਾ ਲਈਏ ਜੀ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਫਿਰ ਜਿਹੜਾ ਜੀ ਇਹ ਕਿੰਨਾ ਫਰਕ ਜਿਹੜਾ ਜੀ ਉਹ ਪੈ ਗਿਆ, ਜਦੋਂ ਕਿ ਜਿਹੜਾ ਡਿਸਟੈਂਸ ਹੈ ਉਹ ਜ਼ਿਆਦਾ ਹੈ, ਜਿਹਦੇ ਵਿੱਚ ਘੱਟ ਟਿਕਟ ਜਿਹੜੀ ਹੈ ਜੀ ਉਹ ਦੇਣੀ ਪੈਂਦੀ ਹੈ। ਅਜੀਤ ਸਿੰਘ ਘੁਆੜ ਵੀ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਸਾਰੇ ਜਮ੍ਹਾਂ ਘਟਾਓ ਕਰਕੇ ਹੀ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਦੇ ਨਾਲ MOU ਜਿਹੜਾ ਜੀ ਉਹ ਸਾਈਨ ਕੀਤਾ ਗਿਆ ਸੀਗਾ। ਇਹਦੇ ਵਿੱਚ ਕੁਝ ਵੀ ਗਲਤ ਨਹੀਂਗਾ ਜੀ। ਇਹਦੇ ਵਿੱਚੋਂ, ਇਸ ਬਿਆਨ ਦੇ ਵਿੱਚੋਂ ਹੀ ਤੁਸੀਂ ਜਿਹੜੀ ਹੈ ਜੀ ਇਹਦੀ ਅਸਲੀਅਤ ਜਿਹੜੀ ਹੈ ਜੀ ਉਹ ਪੜ੍ਹ ਸਕਦੇ ਹੋ ਕਿ ਇਹ ਜਮ੍ਹਾਂ ਘਟਾਓ ਕਿੱਥੇ ਕੀਤੇ ਗਏ ਸੀਗੇ, ਕਿਹੜੇ ਤਰੀਕੇ ਦੇ ਨਾਲ ਕੀਤੇ ਗਏ ਸੀ। ਇਹੋ ਜਿਹੇ ਟਾਈਮ ਦੇ ਉੱਤੇ ਅਕਸਰ ਜਿਹੜੀ ਹੈ ਜੀ ਕੁਝ ਲੈਣ ਦੇਣ ਜਿਹੜਾ ਜੀ ਉਹ ਕਰ ਲੈਂਦੀਆਂ ਨੇ ਜਿਹੜੀਆਂ, ਜਦੋਂ ਤੁਹਾਨੂੰ ਪੂਰਾ ਪੈਕੇਜ ਜਿਹੜਾ ਜੀ ਉਹ ਦੇਣਾ ਹੋਵੇ। ਕੀ ਇਹ ਕੀਤਾ ਗਿਆ ਜੀ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਜੀ, ਅਗਲੀ ਗੱਲ ਕਰਦੇ ਹਾਂ। ਸਰਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰੀ ਆ ਪੁਲਿਸ। ਸਰਦਾਰ ਸਿੰਘ ਜਿਹੜੇ ਨੇ ਜੀ ਉਹ ਹਾਕੀ ਦੇ ਕਪਤਾਨ ਨੇ, ਔਰ ਉਹਨਾਂ ਦੇ ਉੱਤੇ ਇੱਕ ਲੜਕੀ ਨੇ ਕੁਝ ਸਮਾਂ ਪਹਿਲਾਂ ਜਿਹੜੇ ਜੀ ਉਹ ਕਥਿਤ ਰੂਪ ਦੇ ਵਿੱਚ ਦੋਸ਼ ਲਾਏ ਸੀ ਲੁਧਿਆਣੇ ਦੇ ਵਿੱਚ ਕਿ ਉਹਨੂੰ ਵਿਆਹ ਦਾ ਜਿਹੜਾ ਜੀ ਉਹ ਝਾਂਸਾ ਦਿੱਤਾ ਗਿਆ, ਔਰ ਹੁਣ ਉਹਨੇ ਫਿਰ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਪ੍ਰੈਸ ਕਾਨਫਰੰਸ ਕੀਤੀ ਹੈ। ਇਹਦੇ ਵਾਸਤੇ ਪੁਲਿਸ ਨੇ ਇੱਕ SIT ਬਣਾਈ ਸੀ ਜੀ, ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਟੀਮ। ਹੁਣ ਜਿਹੜਾ ਜੀ ਉਹਨੇ ਸਰਦਾਰ ਸਿੰਘ ਤੋਂ ਪੁੱਛਗਿੱਛ ਵੀ ਕੀਤੀ, ਇਸ ਲੜਕੀ ਤੋਂ ਵੀ ਪੁੱਛਗਿੱਛ ਕੀਤੀ। ਹੁਣ ਇਹ ਜਿਹੜੀ ਕੁੜੀ ਹੈ ਜੀ ਉਹਨੇ ਆਪਣੇ ਲੈਪਟਾਪ ਦੇ ਰਾਹੀਂ ਕੁਝ ਫੋਟੋਆਂ ਜਿਹੜੀਆਂ ਜੀ ਉਹ ਦਿਖਾਈਆਂ ਨੇ ਕਿ ਸਰਦਾਰ ਸਿੰਘ ਵੱਖ-ਵੱਖ ਸਮੇਂ ਦੇ ਉੱਤੇ ਉਹਨੂੰ ਟਿਕਟਾਂ ਵੀ ਜਿਹੜੀਆਂ ਉਹ ਭੇਜਦਾ ਰਿਹਾ, ਉਹਦੇ ਫੈਮਿਲੀ ਰਿਲੇਸ਼ਨ ਉਹਨਾਂ ਦੇ ਨਾਲ ਜਿਹੜੇ ਜੀ ਉਹ ਰਹੇ ਨੇ, ਤੇ ਉਹਨੇ ਇਹ ਵੀ ਕਿਹਾ ਜੀ ਕਿ ਉਹਦੀ ਕੁੱਟਮਾਰ ਵੀ ਹੁੰਦੀ ਰਹੀ ਆ, ਉਹਨੇ ਕੁਝ ਜ਼ਖਮਾਂ ਦੇ ਨਿਸ਼ਾਨ ਵੀ ਜਿਹੜੇ ਆ ਉਹ ਦਿਖਾਏ ਆ। ਨਾਲ ਦੀ ਨਾਲ ਉਹ ਕਹਿੰਦੀ ਆ ਕਿ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਸਰਦਾਰ ਸਿੰਘ ਦੇ ਖਿਲਾਫ ਜਿਹੜਾ ਜੀ ਉਹ ਮੁਕੱਦਮਾ ਦਰਜ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਇਹ ਜਿਹੜਾ ਬਣਦਾ ਹੈ ਮੁਕੱਦਮਾ, ਇਹਨੂੰ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਦਰਜ ਕਰਵਾਇਆ ਜਾ ਸਕਦਾ। ਉਹਨਾਂ ਕਿਹਾ ਕਿ ਜਾਂ ਤਾਂ ਇਹ ਜਿਹੜਾ ਜੀ ਪੰਚਕੂਲਾ ਦੇ ਵਿੱਚ ਜਾਂ ਫਿਰ ਸਿਰਸਾ ਦੇ ਵਿੱਚ ਜਿਹੜਾ ਜੀ ਉਹ ਮੁਕੱਦਮਾ ਦਰਜ ਕਰਵਾਇਆ ਜਾਵੇ। ਸਰਦਾਰ ਸਿੰਘ ਜਿਹੜੇ ਨੇ ਹਰਿਆਣੇ ਦੀ ਪੁਲਿਸ ਦੇ ਵਿੱਚ ਉਹ DSP ਨੇ
ਤੇ ਅੱਜ ਕੱਲ੍ਹ ਓਲੰਪਿਕ ਖੇਡਣ ਦੀ ਤਿਆਰੀ ਜਿਹੜੀ ਆ ਜੀ ਉਹ ਕਰ ਰਹੇ ਨੇ। ਸਰਦਾਰ ਸਿੰਘ ਹੋਰਾਂ ਨੇ ਇਸ ਮਸਲੇ ਦੇ ਉੱਤੇ ਤੇ ਕਿਹਾ ਜੀ ਕਿ ਉਹਨਾਂ ਦਾ ਪਰਿਵਾਰ ਇਹਨੂੰ ਜਾਣਦਾ ਜ਼ਰੂਰ ਹੈ, ਪਰ ਜਿਹੜੇ ਦੋਸ਼ ਲਾਏ ਜਾ ਰਹੇ ਨੇ ਉਹ ਦੋਸ਼ ਜਿਹੜੇ ਜੀ ਉਹ ਗਲਤ ਲਾਏ ਜਾ ਰਹੇ ਨੇ। ਜਿਹੜੀ ਇਹ ਲੜਕੀ ਹੈ ਜੀ ਉਹ ਕਹਿੰਦੀ ਹੈ ਕਿ ਉਹ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਜਿਹੜਾ ਜੀ ਉਹ ਜਾਊਗੀ, ਹਾਈ ਕੋਰਟ ਦਾ ਸਹਾਰਾ ਜਿਹੜਾ ਜੀ ਉਹ ਲਊਗੀ। ਕਾਫੀ ਦਿਨਾਂ ਦੀ ਚੁੱਪ ਤੋਂ ਬਾਅਦ ਇਹਨੇ ਲੜਕੀ ਨੇ ਫੇਰ ਜਿਹੜੀ ਆ ਜੀ ਉਹ ਪ੍ਰੈਸ ਕਾਨਫਰੰਸ ਕੀਤੀ ਆ। ਦੇਖਦੇ ਹਾਂ ਜੀ ਕਿਸ ਪਾਸੇ ਵੱਲ ਨੂੰ ਇਹ ਮਾਮਲਾ ਜਾਂਦਾ। ਐਕਚੁਅਲੀ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਉਹ ਬਹੁਤ ਸਾਰੇ ਲੋਕ ਜਿਹੜੇ ਉਹ ਜਾਣਦੇ ਨੇ ਜੀ ਕਿ ਕਿਸ ਪਾਸੇ ਵੱਲ ਨੂੰ ਇਸ਼ਾਰਾ ਹੈ ਜੀ। ਜੀ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਸੋਨੀਆ ਗਾਂਧੀ ਬਾਰੇ ਕੁਝ ਨਿੱਜੀ ਟਿੱਪਣੀ ਕੀਤੀ ਸੀ, ਕਾਫੀ ਰੌਲਾ ਰੱਪਾ ਵੀ ਉਸ ਚੀਜ਼ ਦੇ ਉੱਤੇ ਰਿਹਾ ਹੈ। ਐਕਚੁਅਲੀ ਨਿੱਜ ਤੱਕ ਹੀ ਤਾਂ ਰਹਿ ਗਿਆ ਜੀ। ਪਾਰਲੀਮੈਂਟ ਦੇ ਵਿੱਚ ਤੁਸੀਂ ਲੈ ਲਓ ਜਾਂ ਉਂਝ ਤੁਸੀਂ ਲੈ ਲਓ, ਸਵਾਏ ਨਿੱਜ ਤੋਂ ਜਿਹੜਾ ਜੀ ਉਹ ਕੁਝ ਵੀ ਨਹੀਂ ਹੈਗਾ ਜੀ। ਜਿਹੜੇ ਅਸਲ ਮਸਲੇ ਨੇ ਉਹਨਾਂ ਨੂੰ ਤਾਂ ਪਾਸੇ ਹੀ ਜਿਹੜਾ ਨਾ ਉਹ ਕਰ ਦਿੱਤਾ ਜਾਂਦਾ। ਜਿਹੜੇ ਅਗਸਤਾ ਵੈਟਲੈਂਡ ਜਿਹੜੇ ਇਹ ਖਰੀਦੇ ਗਏ ਸੀ ਹੈਲੀਕਾਪਟਰ ਜੀ, ਸ਼ਾਇਦ ਸਰੋਤਿਆਂ ਨੂੰ ਪਤਾ ਹੋਵੇ, ਇਹ ਤਾਂ ਸਾਰਾ ਰਿਕਾਰਡ ਜਿਹੜਾ ਸੜ ਗਿਆ ਸੀਗਾ ਜਦੋਂ ਇਹ ਸਰਕਾਰ ਆਈ ਆ ਮੌਜੂਦਾ ਜਿਹੜੀ ਕੇਂਦਰ ਦੀ, ਉਹਦੇ ਸੱਤਾ ਦੇ ਵਿੱਚ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਇੱਕ ਅੱਗ ਲੱਗ ਗਈ ਸੀ, ਉੱਥੇ ਸਾਰਾ ਰਿਕਾਰਡ ਸੜ ਗਿਆ। ਜਦੋਂ ਰਿਕਾਰਡ ਕੋਈ ਹੈ ਨਹੀਂ ਗਾ, ਤੁਸੀਂ ਜਾਂਚ ਦੇ ਵਿੱਚ ਕਿਸੇ ਨੂੰ ਜਿਹੜਾ ਜੀ ਉਹ ਦੋਸ਼ੀ ਨਹੀਂ ਠਹਿਰਾ ਸਕੇ। ਇਟਲੀ ਦੀ ਅਦਾਲਤ ਨੂੰ ਲੈ ਕੇ ਪਾਰਲੀਮੈਂਟ ਦਾ ਸਮਾਂ ਦੋਨਾਂ ਪਾਰਟੀਆਂ ਨੇ, ਭਾਰਤੀ ਜਨਤਾ ਪਾਰਟੀ ਨੇ, ਕਾਂਗਰਸ ਨੇ ਜਿਹੜਾ ਜੀ ਉਹ ਖਰਾਬ ਕਰ ਦਿੱਤਾ ਸਾਰੇ ਦਾ ਸਾਰਾ। ਇਸ ਮੁੱਦੇ ਦੇ ਉੱਤੇ ਹੀ ਸਾਰੀ ਜਿਹੜੀ ਆ ਜੀ ਉਹ ਕੇਂਦਰਿਤ ਹੋ ਕੇ ਰਹਿ ਗਈ, ਔਰ ਅਹਿਮ ਗੱਲਾਂ ਜਿਹੜੀਆਂ ਸੀਗੀਆਂ ਜੀ ਉਹ ਸਾਰੀਆਂ ਪਾਸੇ ਹੋ ਗਈਆਂ। ਜਿੱਥੋਂ ਤੁਸੀਂ ਕਹਿ ਸਕਦੇ ਹੋ ਕਿ ਪਾਰਟੀਆਂ ਜਿਹੜੀਆਂ ਨੇ ਉਹ ਰਲ ਮਿਲ ਕੇ ਸਾਰੀ ਗੇਮ ਜਿਹੜੀ ਆ ਉਹ ਪਲੇ ਕਰਦੀਆਂ ਨੇ, ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਜੀ। ਜੀ ਜਿਹੜੇ ਆ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਵੀ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਆ ਇਹ ਹੁਣ ਵਾਕਈ ਸੁਧਾਰ ਕੇਂਦਰ ਬਣਾ ਦੇਣੇ ਆ, ਸੁਧਾਰ ਘਰ ਵੀ। ਚਾਈਨਾ ਤੋਂ ਬੈਠੇ ਉਹਨਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ। ਐਕਚੁਅਲੀ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਕਾਫੀ ਜਿਹੜਾ ਸੀਗਾ ਜੀ ਕੱਲ ਫਰੋਲਾ ਫਰਾਲੀ ਕੀਤੀ ਗਈ ਆ, ਔਰ ਉੱਥੋਂ ਸੈੱਲ ਫੋਨ ਤੇ ਨਸ਼ੇ ਜਿਹੜੇ ਨੇ ਉਹ ਕਾਫੀ ਮਿਲੇ ਨੇ, ਜਿਹਦੇ ਤੋਂ ਬਾਅਦ ਉਹਨਾਂ ਨੇ ਕੁਝ ਜਿਹੜੇ ਜੀ ਸਸਪੈਂਡ ਵੀ ਕੀਤੇ ਨੇ। ਉੱਥੋਂ ਉਹਨਾਂ ਨੇ ਇਹ ਜਿਹੜੀ ਗੱਲ ਕਹੀ ਆ ਕਿ ਅਸੀਂ ਜਿਹੜਾ ਜੀ ਉਹ ਕਰਾਂਗੇ ਇਸ ਮਾਮਲੇ ਦੇ ਉੱਤੇ, ਜਿਹੜੀਆਂ ਜੇਲ੍ਹਾਂ ਨੇ ਉਹਨਾਂ ਨੂੰ ਸੁਰੱਖਿਅਤ ਜਿਹੜਾ ਜੀ ਉਹ ਬਣਾਵਾਂਗੇ। ਸੁਰੱਖਿਅਤ ਕਿਵੇਂ ਬਣਾਇਆ ਜਾਊਗਾ, ਕਿਉਂਕਿ ਜਿਹੜੇ ਲੋਕ ਉੱਥੇ ਅੰਦਰ ਨਸ਼ੇ ਵਗੈਰਾ ਵੇਚਦੇ ਨੇ ਉਹ ਐਡਾ ਵੱਡਾ ਆਪਸ ਦੇ ਵਿੱਚ ਇੱਕ ਮਾਫੀਆ ਹੈ ਜੀ, ਉਹਨੂੰ ਕਿਵੇਂ ਇਹ ਜਿਹੜਾ ਜੀ ਤੋੜ ਸਕਣਗੇ। ਜਿਹੜੀ ਅਫਸਰਸ਼ਾਹੀ ਤੇ ਜਿਹੜੇ ਅੰਦਰ ਕੈਦੀ ਨੇ ਉਹਨਾਂ ਦੇ ਵਿਚਾਲੇ ਜਿਹੜਾ ਰਲ ਕੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕਿ ਇੱਕ ਦਿਨ ਦੀ ਜਿਹੜੀ ਰੇਡ ਹੈ ਜੀ ਉਹ ਜੇਲ੍ਹਾਂ ਦੇ ਅੰਦਰ ਸੁਰੱਖਿਆ ਜਿਹੜੀ ਹੈ ਜੀ ਉਹਨੂੰ ਲੈ ਆਊਗੀ, ਇਹ ਆਪਣੇ ਆਪ ਦੇ ਵਿੱਚ ਹੀ ਸਵਾਲ ਹੈ ਬਹੁਤ ਵੱਡਾ ਜੀ। ਜੀ ਧੰਨਵਾਦ ਕਰਦੇ ਹਾਂ, ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਜੀ ਕੁਝ ਇਸ ਤਰ੍ਹਾਂ ਕਿ ਮਰਦੇ ਪਾਣੀ ਤੋਂ ਬਿਨਾਂ ਹਨ ਲੋਕ ਜਾਂਦੇ, ਦਿੱਲੀ ਵਿੱਚ ਸਿਆਸਤ ਹੈ ਹੋਈ ਜਾਂਦੀ ਜੀ। ਮਰਦੇ ਪਾਣੀ ਤੋਂ ਬਿਨਾਂ ਨੇ ਲੋਕ ਜਾਂਦੇ, ਦਿੱਲੀ ਵਿੱਚ ਸਿਆਸਤ ਹੈ ਹੋਈ ਜਾਂਦੀ। ਕੋਈ ਤਾਂ ਗੱਲ ਉਛਾਲੀ ਹੈ ਬੜੀ ਜਾਂਦੀ, ਪਰਦੇ ਹੇਠਾਂ ਕੋਈ ਗੱਲ ਲੁਕੋਈ ਜਾਂਦੀ ਜੀ। ਕਿਤੇ ਪਾਣੀ ਨਹੀਂ ਲੱਭਦਾ ਮਰਦਿਆਂ ਨੂੰ, ਲੋਕਤੰਤਰ ਵਿੱਚ ਲੋਕਤਾ ਰੋਈ ਜਾਂਦੀ। ਰੋਟੀ ਘਾਹ ਦੀ ਖਾਂਦੀ ਵੀ ਦੇਸ਼ ਅੰਦਰ, ਲੋਕਤੰਤਰ ਦਾ ਭਾਰ ਢੋਈ ਜਾਂਦੀ ਜੀ। ਸੋਨਾ ਕੰਨਾਂ ਨੂੰ ਜਾਂਦਾ ਹੀ ਖਾਈ ਜਿਹੜਾ, ਭੱਠੀ ਅੰਦਰ ਉਹ ਸੁੱਟਿਆ ਲੋੜੀਏ ਜੀ। ਸੋਨਾ ਕੰਨਾਂ ਨੂੰ ਜਾਂਦਾ ਹੀ ਖਾਈ ਜਿਹੜਾ, ਭੱਠੀ ਅੰਦਰ ਉਹ ਸੁੱਟਿਆ ਲੋੜੀਏ ਜੀ। ਲੋਕਤੰਤਰ ਨੂੰ ਪੈ ਗਿਆ ਗੇਰ ਪੁੱਠਾ, ਲਾ ਕੇ ਤਾਣ ਇਹ ਪੁੱਟਿਆ ਲੋੜੀਏ ਜੀ। ਬਹੁਤ ਬਹੁਤ ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਵੀ ਜਾਣਕਾਰੀ ਦਿੱਤੀ। ਅੱਜਨਾਮਾ ਤੁਸੀਂ ਸਾਡੇ ਲਈ ਪੇਸ਼ ਕੀਤਾ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।